बिस्मिल्लाहिर्रहमानिर्रहीम ते अस्सलाम वालेकुम। 11 अक्तूबर पाकिस्तान च जुमे दी सवेर ते अज दे पंजाबी वीलॉग च चढ़दे ते लਹਿੰਦੇ पंजाब दे सज्जणा ते मित्रां भैणां ते भरावां मावां ते बजुर्गां नूं जी आयां। सब तो पहले चानण पाउने हैं मुनीब फारूक साहब दे उत्ते, क्योंकि चानण पाउणा चाहीदा। काम ही मां दा चन्न पुत्तर इहो जे करन डिया भी चानण ही पाउणा पैणा। ਉਹਨਾਂ ਨੇ ਇੱਕ ਬਿਆਨ ਦਿੱਤਾ। ਤੁਹਾਨੂੰ ਪਤਾ ਅੱਜ ਕੱਲ੍ਹ ਸਹੂਲਤਕਾਰੀ ਕਰਦੇ ਨੇ। ਅਸੀਂ ਇਹਨਾਂ ਨੂੰ ਡਿਜੀਟਲ ਨਾਈ ਆਖਦੇ ਹਾਂ, ਅਤੇ ਫਿਰ ਸਾਡੇ ਜਿੰਨੇ ਵੀ ਨਾਈ ਯਾਰ ਸੱਜਣ ਨੇ ਉਹ ਗੁੱਸਾ ਕਰ ਲੈਂਦੇ ਨੇ। ਉਹ ਕਹਿੰਦੇ ਨੇ ਕਿ ਅਸੀਂ ਮਿਹਨਤ ਮਜ਼ਦੂਰੀ ਕਰਨੇ, ਅਸੀਂ ਆਪਣੇ ਪੈਰਾਂ 'ਤੇ ਖਲੋ ਕੇ ਸਾਰਾ ਦਿਨ ਬਿਜੂਆਂ ਨੂੰ ਇਨਸਾਨ ਬਣਾਉਣੇ, ਮਤਲਬ ਕਿ ਵਾਲ ਛਾਲ ਕੱਟਦੇ ਲੋਕਾਂ ਦੇ, ਉਹਨਾਂ ਨੂੰ ਸਿੱਧਾ ਪੱਧਰਾ ਕਰਦੇ, ਆਪਣੀ ਮਿਹਨਤ ਕਰਦੇ। ਅਸੀਂ ਨਾ ਕੋਈ ਲੁੱਟ ਮਾਰ ਕਰਦੇ, ਨਾ ਰਿਸ਼ਵਤ ਲੈਂਦੇ, ਨਾ ਲਿਫਾਫੇ ਲੈਂਦੇ, ਨਾ ਜ਼ਮੀਰ ਵੇਚਦੇ। ਅਤੇ ਅਸੀਂ ਠੀਕ ਹੈ ਵੀ ਲੋਕਾਂ ਦੇ ਚਿੱਟੇ ਵਾਲ ਕਾਲੇ ਕਰ ਦਈਦੇ ਨੇ, ਲੇਕਿਨ ਅਸੀਂ ਲੋਕਾਂ ਦੇ ਕਾਲੇ ਕਰਤੂਤ ਜਿਹੜੇ ਨੇ ਉਹਨਾਂ ਨੂੰ ਚਿੱਟੇ ਨਹੀਂ ਕਰਦੇ। ਅਸੀਂ ਬਹਰਹਾਲ ਉਹਨਾਂ ਆਖਿਆ ਜੀ ਸਾਨੂੰ ਇਹਨਾਂ ਨੂੰ ਡਿਜੀਟਲ ਨਾਈ ਨਾ ਆਖੋ, ਸਾਨੂੰ ਬਦਨਾਮ ਨਾ ਕਰੋ, ਇਹ ਸਾਡੀ ਬਰਾਦਰੀ ਵਾਸਤੇ ਗਾਲ ਹੈ। ਇਸ ਲਈ ਮੈਂ ਹਰ ਵਾਰੀ ਜਦੋਂ ਆਉਂਦਾ ਨਾਲ ਤੁਹਾਨੂੰ ਸਿਰਫ ਇਹ ਕਲੀਅਰ ਕਰ ਦਿੰਦਾ ਕਿ ਭਾਈ ਉਹਨਾਂ ਦਾ ਡਿਜੀਟਲ ਦੇ ਨਾਲ ਕੋਈ ਲੈਣ ਦੇਣ ਨਹੀਂ, ਉਹ ਐਨਾਲੌਗ ਹੀ ਨੇ, ਨਾਰਮਲ ਹੀ ਨੇ। ਇਹ ਡਿਜੀਟਲ ਜਿਹੜੇ ਨੇ ਇਹ ਹੀ ਨੇ ਜਿਹੜੇ ਜ਼ਮੀਰਾਂ ਦੇ ਸੌਦੇ ਕਰਦੇ ਨੇ ਬਦਕਿਸਮਤੀ ਨਾਲ। ਉਹਨਾਂ ਨੇ ਵੇਖੋ ਜੀ ਉਹ ਇੱਕ ਅਸੀਂ ਸੁਣੀ ਸੀ ਜ਼ਾਤ ਦੀ ਕੋੜ ਕਿਰਲੀ ਅਤੇ ਛਤੀਰਾਂ ਨਾਲ ਜੱਫੇ, ਮਤਲਬ ਚੰਗਾ ਤਗੜਾ ਮੈਜਿਸਟ੍ਰੇਟ ਹੋਵੇ ਨਾ ਬੈਠਾ, ਅਤੇ ਮੁਨੀਬ ਫਾਰੂਕ ਸਾਹਿਬ ਜਿਹੜੇ ਨਾ ਉਹ ਉਹਦੇ ਸਾਹਮਣੇ ਨਾ ਹਿੱਲਣ, ਯਕੀਨ ਕਰੋ। ਪਰ ਉਹ ਸਿੱਧਾ ਹੀ, ਕਿਉਂਕਿ ਪਿੱਛੋਂ ਫੂਕ ਹੀ ਇੰਨੀ ਭਰੀ ਹੈ। ਤੁਸੀਂ ਆਪ ਹਿਸਾਬ ਲਾ ਲਓ ਨਾ ਵੀ ਕਿਸੇ, ਮੇਰਾ ਮਤਲਬ ਹੈ ਕਿ ਕਿਸੇ ਛੋਟੇ ਪੈਪ ਦੇ ਪਿੱਛੇ ਵੱਡਾ ਪੰਪ ਲਾ ਦਿਓ ਅਤੇ ਪਿੱਛੋਂ ਉਹਨੂੰ ਫੁੱਲ ਛੱਡ ਦਿਓ, ਅਤੇ ਉਸ ਪੈਪ 'ਚੋਂ ਫਿਰ ਜਿਹੜੀ ਪਾਣੀ ਦੀ ਧਾਰੀ ਉਹ ਕਿੱਥੋਂ ਤੱਕ ਜਾਂਦੀ ਹੈ ਉਹ ਤੁਹਾਨੂੰ ਪਤਾ ਹੀ, ਅੰਦਾਜ਼ਾ ਹੀ ਹੈ। ਅਤੇ ਉਹੀ ਕੰਮ ਮੁਨੀਬ ਫਾਰੂਕ ਸਾਹਿਬ ਨਾਲ ਹੋ ਰਿਹਾ ਵੀ ਪਿੱਛੋਂ ਪਾੜੇ ਮੇਲੀ ਆਉਣ ਡਿਆ। ਚੌਧਰੀ ਜਿਹੜਾ ਉਹਨੇ ਜਨਾਬ ਪਿੱਛੋਂ ਇੰਨੀ ਕੁ ਫੂਕ ਭਰ ਛੜੀ ਹੈ ਕਿ ਉਹ ਮੁਨੀਬ ਫਾਰੂਕ ਸਾਹਿਬ ਆਫਰੇ ਫਿਰਨ ਡਏ ਨੇ, ਆਪਣੇ ਤੋਂ ਬਾਹਰ ਹੋਏ ਨੇ। ਉਹਨਾਂ ਸਿੱਧਾ ਹੀ ਜਨਾਬ ਜਾਤ ਧਮਕੀ ਲਾਈ ਹੈ ਆਉਣ ਵਾਲੇ ਚੀਫ ਜਸਟਿਸ ਮਨਸੂਰ ਅਲੀ ਸ਼ਾਹ ਸਾਹਿਬ ਨੂੰ। ਉਹਨਾਂ ਨੇ ਜਸਟਿਸ ਮਨਸੂਰ ਅਲੀ ਸ਼ਾਹ ਸਾਹਿਬ ਨੂੰ ਆਖਿਆ ਵੀ ਜੇ ਉਹਨਾਂ ਕੋਈ ਐਡਵੈਂਚਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਲੰਮਿਆਂ ਪਾ ਲਾਂਗੇ। ਮਤਲਬ ਲੰਮਿਆਂ ਪਾ ਲਾਂ ਤੇ ਉਹਨਾਂ ਨੇ ਆਖਿਆ, ਉਹਨਾਂ ਕਿਹਾ ਵੀ ਉਹਦੇ ਫਿਰ ਨਤਾਇਜ ਬੜੇ ਸੰਗੀਨ ਹੋਣਗੇ। ਬੱਲੇ ਬੱਲੇ ਬੱਲੇ, ਮਤਲਬ ਧਮਕੀ ਲਾਉਣ ਵਾਸਤੇ ਵੀ ਚੌਧਰੀ ਨੇ ਵੇਖੋ ਕਿਹੋ ਜਿਹੇ ਬੰਦੇ ਰੱਖੇ ਨੇ। ਕੀ ਆਖਾਂ ਹੁਣ, ਕਸਮੇ ਖੁਦਾ ਦੀ ਬੜੀਆਂ ਗੱਲਾਂ ਦੇਣ 'ਚ ਆਉਣ ਡਈਆਂ ਨੇ, ਪਰ ਮੈਂ ਕੀ ਆਖਾਂ, ਮਾੜੀ ਗੱਲ ਹੈ। ਲੇਕਿਨ ਮੇਰਾ ਮਤਲਬ ਕਹਿਣ ਦਾ ਵੀ ਇਹੋ ਜਿਹੇ ਜਿਹੜੇ ਹੁੰਦੇ ਨਾ 8ਵੀਂ ਜਮਾਤ ਦੇ ਵਿੱਚ, ਮੇਰਾ ਮਤਲਬ ਹੈ ਵੀ ਟਾਫੀ ਲੈ ਕੇ ਹੀ ਸਾਰਾ ਦਿਨ ਕ੍ਰਿਕਟ ਦੀ ਫੀਲਡਿੰਗ ਕਰਦੇ ਰਹਿੰਦੇ ਨੇ। ਟਾਫੀ ਦੇ ਦਿਓ ਨਾ ਇੱਕ, ਅਤੇ ਉਹ ਸਾਰਾ ਦਿਨ ਇਹਨਾਂ ਕੋਲ ਗੇਂਦ ਫੜਾਉਂਦੇ ਰਹੋ। ਇਹ ਸਾਰਾ ਦਿਨ ਹੀ ਗੇਂਦ ਫੜਦੇ ਰਹਿੰਦੇ ਨੇ, ਜਿੱਧਰ ਨੂੰ ਵੀ ਤੁਸੀਂ ਸ਼ਾਟ ਮਾਰੋ ਭੱਜ ਫੜਦੇ ਰਹਿੰਦੇ ਨੇ। ਅਤੇ ਵੇਖੋ ਕੱਲ੍ਹ ਦੇ ਜਿਹੜੇ ਨਿੱਕੇ ਨਿੱਕੇ ਬੱਚੇ ਨੇ, ਮਤਲਬ ਇਹ ਉਹ ਨੇ ਸ਼ਹਿਜ਼ਾਦੇ ਜਿਨ੍ਹਾਂ ਦੀ ਨਿੱਕੇ ਹੁੰਦਿਆਂ ਅਗਰ ਸੁੱਥਣ ਲਮਕਦੀ ਸੀ ਨਾ, ਲਾਸਟਿਕ ਢਿੱਲੀ ਹੁੰਦੀ ਹੈ, ਸੁੱਥਣ ਲਮਕਦੀ, ਅਤੇ ਲੋਕਾਂ ਨੂੰ ਸਮਝ ਨਹੀਂ ਆਉਂਦੀ ਵੀ ਨਿਆਣੇ ਦੀ ਸੁੱਥਣ ਜੋ ਲਟਕਣ ਡਈ ਹੈ ਅਤੇ ਇਹ ਮਾਂ ਕੱਸ ਕਿਉਂ ਨਹੀਂ ਦਿੰਦੀ ਲਾਸਟਿਕ। ਇਹਨੂੰ ਜਨਾਬ ਪੰਜਾਬੀ 'ਚ ਕਈ ਮੇਰੇ ਇੱਕ ਸੱਜਣ ਨੇ ਉਹ ਲਾਸਟਿਕ ਵੀ ਆਖਦੇ ਨੇ, ਲਾਸਟਿਕ ਦੀ ਜਗ੍ਹਾ ਇਲਾਸਟਿਕ ਦੀ ਜਗ੍ਹਾ ਉਹ ਲਾਸਟਿਕ ਵੀ ਆਖਦੇ ਨੇ, ਅਤੇ ਲਾਸਟਿਕ ਹੀ ਆਖਾਂਗੇ ਉਹਨੂੰ। ਅਤੇ ਉਹ ਲਾਸਟਿਕ ਜਿਹੜੀ ਹੈ ਜੀ ਉਹ ਬੜੀ ਜ਼ਾਹਿਰ ਹੈ ਉਹ ਢਿੱਲੀ ਮੁੰਡੇ ਜਿਹੜੇ ਬੱਚੇ ਨੇ ਉਹ ਜਨਾਬ ਹੱਥ ਪਾ ਕੇ ਭੱਜੇ ਫਿਰਦੇ ਨੇ ਮਨੂਫ ਫਰੂਕ ਕਰਕੇ, ਜਿਹੜੇ ਨਾ ਸਾਰਾ ਦਿਨ ਇੱਧਰ ਨੂੰ ਅਤੇ ਉੱਧਰ ਨੂੰ, ਅਤੇ ਇੱਕ ਹੱਥ ਉਹਨਾਂ ਦਾ ਸੁੱਥਣ 'ਤੇ ਹੁੰਦਾ ਅਤੇ ਇੱਕ ਹੱਥ ਨਾਲ ਕੋਈ ਟਾਫੀ ਗੋਲਾ ਹੱਥ ਦੇ ਵਿੱਚ ਫੜਿਆ ਅਤੇ ਉਹ ਖਾਣ ਡਏ ਨੇ ਅਤੇ ਭੱਜੇ ਫਿਰਨ ਡਏ ਨੇ। ਅਤੇ ਉਹ ਮੈਂ ਲੰਬੜਦਾਰ ਸਾਹਿਬ ਕੋਲ ਪੁੱਛਿਆ, ਮੈਂ ਉਹਨਾਂ ਨੂੰ ਫੋਨ ਕੀਤਾ, ਮੈਂ ਉਹਨਾਂ ਨੂੰ ਲੰਬੜਦਾਰ ਸਾਹਿਬ ਨੂੰ ਆਖਿਆ ਵੀ ਇਹ ਕੀ ਰੌਲਾ ਹੈ ਜੀ, ਇਹ ਨਿਆਣੇ ਜਿਹੜੇ ਨੇ ਇਹ ਕਿਉਂ ਫੜੀ ਫਿਰਦੇ ਨੇ ਲਾਸਟਿਕ। ਅਤੇ ਉਹਨਾਂ ਨੇ ਅੱਗੋਂ ਮੈਨੂੰ ਦੱਸਿਆ, ਉਹਨਾਂ ਕਿਹਾ ਰੌਲਾ ਇਹ ਹੈ ਵੀ ਇਹ ਬੜੇ ਸਾਰੇ ਨਿਆਣੇ ਆਪਣਾ ਅੰਗੂਠਾ ਚੂਸਦੇ ਨੇ, ਅਤੇ ਉਹ ਪਹਿਲਾਂ ਮਾਵਾਂ ਜਿਹੜੀਆਂ ਨੇ ਉਹ ਅੰਗੂਠੇ 'ਤੇ ਕੋਈ ਨਾ ਕੋਈ ਕੌੜੀ ਸ਼ੈ ਲਾ ਦਿੰਦੀਆਂ ਸਨ। ਨਿਆਣੇ ਬੜੇ ਉਸਤਰੇ ਨੇ, ਉਹ ਧੋ ਲੈਂਦੇ ਨੇ ਉਹਨੂੰ ਹੱਥ ਨੂੰ ਜਾ ਕੇ, ਉਸ ਵੇਲੇ ਕੌੜੀ ਸ਼ੈ ਨੂੰ ਧੋ ਲੈਂਦੇ ਨੇ, ਅਤੇ ਉਹ ਫਿਰ ਜਨਾਬ ਅੰਗੂਠਾ ਜਿਹੜਾ ਮੂੰਹ 'ਚੋਂ ਕੱਢ ਲਿਆ, ਮੂੰਹ 'ਚ ਪਾ ਲਿਆ ਅੰਗੂਠਾ, ਫਿਰ ਚੂਸਣਾ ਸ਼ੁਰੂ ਕਰ ਦਿੱਤਾ। ਹੁਣ ਮਾਵਾਂ ਨੇ ਇਸ ਕੰਮ ਨੂੰ ਡੱਕਣਾ, ਅਤੇ ਡੱਕਣ ਵਾਸਤੇ ਉਹ ਫਿਰ ਕੀ ਕਰਦੀਆਂ ਨੇ, ਉਹ ਲਾਸਟਿਕ ਢਿੱਲੀ ਕਰ ਦਿੰਦੀਆਂ ਨੇ ਆਪ। ਉਹ ਜਿਸ ਵੇਲੇ ਲਾਸਟਿਕ ਢਿੱਲੀ ਕਰਦੀਆਂ ਨੇ ਅਤੇ ਉਹ ਬੱਚਾ, ਕਿਉਂਕਿ ਉਹ ਜਿਹੜਾ ਛੋਟਾ ਬੱਚਾ ਤਾਂ ਜ਼ਾਹਿਰ ਹੈ ਉਹਦਾ ਤਾਂ ਅੰਗੂਠਾ ਮਾਂ ਨੇ ਫੜ ਕੇ ਹੀ ਬੰਦ ਕਰਾਉਣਾ ਹੁੰਦਾ, ਲੇਕਿਨ ਜਿਹੜਾ ਥੋੜ੍ਹਾ ਜਿਹਾ ਸਮਝਦਾਰ ਹੋ ਜਾਂਦਾ ਉਹਨੂੰ ਫਿਰ ਇਹ ਵੀ ਸਮਝ ਹੁੰਦੀ ਵੀ ਨੰਗਿਆ ਨਹੀਂ ਹੋਣਾ। ਅਤੇ ਉਹ ਫਿਰ ਜਦੋਂ ਮਨੀਬ ਵਰਗਾ ਬੱਚਾ ਭੱਜਦਾ ਹੈ ਨਾ ਜਨਾਬ, ਅਤੇ ਉਹਨੇ ਇੱਕ ਹੱਥ ਸੁੱਤਣ 'ਤੇ ਰੱਖਿਆ ਹੁੰਦਾ ਲਾਸਟਿਕ ਬਚਾਉਣ ਵਾਸਤੇ, ਅਤੇ ਉਹ ਫਿਰ ਅੰਗੂਠਾ ਜਿਹੜਾ ਨਾ ਉਹ ਨਹੀਂ ਚੂਸਿਆ ਜਾਂਦਾ, ਕਿਉਂਕਿ ਨਾ ਵੀ ਕੋਈ ਗੋਲਾ ਡੰਡਾ ਕੋਈ ਸ਼ੈ ਹੱਥ 'ਚ ਨਾ ਵੀ ਹੋਵੇ, ਫਿਰ ਵੀ ਤੁਹਾਨੂੰ ਪਤਾ ਵੀ ਇੱਕ ਹੱਥ ਉੱਤੇ ਹੋਵੇ ਦੂਜਾ ਨਹੀਂ ਚੂਸਿਆ ਜਾਂਦਾ। ਅਤੇ ਉਹ ਐਵੇਂ ਮਾਵਾਂ ਜਿਹੜੀਆਂ ਨਾ ਉਹ ਫਿਰ ਇਹਨਾਂ ਨੂੰ ਮਸਰੂਫ ਰੱਖ ਕੇ ਅਤੇ ਇਹੋ ਜਿਹੇ ਬੱਚਿਆਂ ਨੂੰ ਜਿਹੜਾ ਉਹ ਅੰਗੂਠਾ ਚੂਸਣ ਤੋਂ ਇੰਜ ਹਟਾਉਂਦੀਆਂ ਨੇ। ਬਹਰਹਾਲ ਇਹ ਅੰਗੂਠਾ ਚੂਸਣ ਤੋਂ ਨਿਕਲੇ ਨੇ ਅਤੇ ਸਿੱਧੇ ਹੀ ਜਨਾਬ ਇਹਨਾਂ ਚੂਸਣਾ ਸ਼ੁਰੂ ਕੀਤਾ ਹੈ। ਇਹ ਬਿਆਨੀਆਂ, ਇਹ ਜਿਹੜਾ ਇੱਕ ਤਾਂ ਦੰਦ ਬੜੇ ਕੱਢਦੇ ਜੇ ਤੁਸੀਂ, ਮੇਰੀ ਸਮਝ ਤੋਂ ਬਾਹਰ ਹੈ। ਲੰਬੜਦਾਰ ਸਾਹਿਬ ਤੁਹਾਨੂੰ ਡੱਕਿਆ ਵੀ ਹੈ, ਸਮਝਾਇਆ ਵੀ ਹੈ ਕਿ ਇਹ ਕੰਮ ਨਾ ਕਰਿਆ ਕਰੋ, ਬਹਿ ਕੇ ਤਸੱਲੀ ਨਾਲ ਧਮਲ ਨਾਲ ਪਹਿਲਾਂ ਪੂਰੀ ਗੱਲ ਸੁਣਿਆ ਕਰੋ ਤਾਂ ਕਿ ਤੁਹਾਡੀ ਸਮਝ ਆਵੇ। ਹੱਸਣਾ ਤੁਹਾਨੂੰ ਬੜਾ ਸ਼ੁਰੂ ਹੋ ਜਾਂਦਾ। ਉੱਥੇ ਸੁਪਰੀਮ ਕੋਰਟ ਨੇ, ਮੇਰਾ ਮਤਲਬ ਹੈ ਕਿ ਬਾਹਰ ਕੋਈ ਜਿਹੜਾ ਉੱਥੇ ਕੋਈ ਅੰਬ ਰੱਖੇ ਨੇ ਜਿਹੜੇ ਉੱਥੇ ਚੂਸਣੇ ਸ਼ੁਰੂ ਕਰ ਦੇਣੇ ਨੇ, ਬਿਆਨੀਆਂ ਦੀ ਗੱਲ ਹੋਣ ਡਈ ਹੈ। ਅਤੇ ਖੈਰ ਮੁਨੀਬ ਫਾਰੂਕ ਸਾਹਿਬ ਨੇ ਆਖਿਆ
ਕਿ ਅਸੀਂ ਜਨਾਬ, ਅਸੀਂ ਦਾ ਮਤਲਬ ਇਹ ਹੀ ਚੌਧਰੀ ਦੀ ਬਿਹਾਫ 'ਤੇ, ਜਿਵੇਂ ਚੌਧਰੀ ਦੀ ਥਾਂ ਉਹਨਾਂ ਦੇ ਮਰਾਸੀਆਂ ਨੇ ਲੋਕਾਂ ਨੂੰ ਤੜੀਆਂ ਦੇਣੀਆਂ ਨੇ, ਗਵਾਹੀਆਂ ਦੇਣੀਆਂ ਨੇ, ਗੱਲਾਂ ਕਰਨੀਆਂ ਨੇ, ਇਹ ਵੀ ਚੌਧਰੀ ਦੇ ਮਰਾਸੀ ਨੇ ਜੀ। ਇਹਨਾਂ ਨੇ ਜਾ ਕੇ ਆਖਿਆ ਕਿ ਜੀ ਅਸੀਂ ਫਿਰ ਜਿਹੜੇ ਮਨਸੂਰ ਅਲੀ ਸ਼ਾਹ ਸਾਹਿਬ ਨੇ ਉਹਨਾਂ ਨੂੰ ਲੰਮਿਆਂ ਪਾ ਲਾਂਗੇ। ਅੱਛਾ, ਗੱਲ ਇੱਥੇ ਨਹੀਂ ਰੁਕੀ, ਦੂਜੇ ਪਾਸੇ ਤੁਰੋ ਜ਼ਰਾ। ਦੂਜੇ ਪਾਸੇ ਜਿਹੜੀ ਗੱਲ ਹੈ ਨਾ ਜੀ, ਉਹ ਇਹ ਹੈ ਕਿ ਜਿਹੜੇ ਬਿਲਾਵਲ ਜ਼ਰਦਾਰੀ ਸਾਹਿਬ ਨੇ, ਉਹਨਾਂ ਕਿਹਾ ਵੀ ਅਸੀਂ ਉਹਨਾਂ ਨੂੰ ਜੱਜ ਨਹੀਂ ਬਣਾਉਣਾ, ਚੀਫ ਜਸਟਿਸ, ਕਿਉਂਕਿ ਸਾਨੂੰ ਨਹੀਂ ਲੱਗਦਾ ਕਿ ਉਹਨਾਂ ਦੇ ਕੋਲੋਂ ਸੁਪਰੀਮ ਕੋਰਟ ਦੇ ਜੱਜ ਕੰਟਰੋਲ ਹੋ ਜਾਣਗੇ। ਬੱਲੇ ਬਈ ਸ਼ੇਰ ਬੱਗਿਓ, ਮੇਰਾ ਮਤਲਬ ਹੈ ਕਿ ਤੁਸੀਂ ਕੰਟਰੋਲ ਕਰਕੇ ਕੀ ਕਰਵਾਉਣੇ ਨੇ, ਕੋਈ ਹੱਕ ਦੇ ਫੈਸਲੇ ਕਰਵਾਉਣੇ ਨੇ, ਜਾਂ ਉਹਨਾਂ ਜੱਜਾਂ 'ਚੋਂ ਹੀ ਬਣਾਓਗੇ ਨਾ ਕਿਸੇ ਨਾ ਕਿਸੇ ਨੂੰ, ਜਾਂ ਕਿਸੇ ਤਹਿਸੀਲਦਾਰ ਨੂੰ ਲਾ ਲੈਣਾ ਜੇ, ਕਿਸੇ ਮੇਰਾ ਮਤਲਬ ਅਸਿਸਟੈਂਟ ਕਮਿਸ਼ਨਰ ਨੂੰ ਲਾ ਲੈਣਾ ਜੇ, ਕਿਸੇ ਆਪਣੀ ਪਾਰਟੀ ਦੇ ਨਾਜ਼ਮ ਨੂੰ, ਕੌਂਸਲਰ ਨੂੰ ਲਾ ਦੇਣਾ ਉੱਤੇ ਚੀਫ ਜਸਟਿਸ, ਜਿਹਨੂੰ ਤੁਸੀਂ ਕੰਟਰੋਲ ਕਰੋਗੇ। ਅਤੇ ਜੇ ਮਨਸੂਰ ਅਲੀ ਸ਼ਾਹ ਸਾਹਿਬ ਨੂੰ ਲਾਓਗੇ ਅਤੇ ਕਿਸੇ ਹੋਰ ਜੱਜ ਨੂੰ ਲਾਓਗੇ, ਉਹ ਕੰਟਰੋਲ ਹੋ ਜਾਏਗਾ ਤੁਹਾਡੇ ਕੋਲੋਂ। ਮਤਲਬ ਬੇਸ਼ਰਮੀ ਦੀ ਵੀ ਇੰਤਹਾ ਹੈ। ਅੱਛਾ ਜੀ, ਅੱਗੇ ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੇ, ਇਹ ਵੀ ਇੱਕ ਖਬਰ ਬੜੀ ਜਨਾਬ ਜੋਬਨ ਵਾਲੀ ਖਬਰ ਹੈ। ਵੀ ਮੈਂ ਹੈਰਾਨ ਹੋ ਗਿਆ ਪੜ੍ਹ ਕੇ। ਇੱਕ ਪਾਸੇ ਤੇ ਤੁਸੀਂ ਵੇਖਿਆ ਕਿ ਉਹ ਪਸ਼ਤੂਨ ਜਰਗਾ ਹੋ ਰਿਹਾ ਸੀ, ਉਸ ਪਸ਼ਤੂਨ ਜਿਰਗੇ ਵਾਸਤੇ ਅਲੀ ਅਮੀਨ ਗੰਡਾਪੁਰ ਨੇ ਨਾ ਬੜੀ ਵਾਰੀ ਰਾਬਤਾ ਕੀਤਾ ਕਿ ਉਹ ਆ ਜਾਓ, ਬਹਿ ਕੇ ਇਹਨਾਂ ਨਾਲ ਗੱਲ ਕਰੀਏ। ਸਾਡੀ ਮਿਲਟਰੀ ਇਸਟੈਬਲਿਸ਼ਮੈਂਟ ਨੂੰ ਵੀ ਆਖਿਆ, ਵਫਾਕੀ ਹਕੂਮਤ ਨੂੰ ਵੀ ਆਖਿਆ, ਪਰ ਕਿਸੇ ਗੱਲ ਨਾ ਸੁਣੀ। ਫਿਰ ਉਹਨਾਂ ਨੂੰ ਕਾਲਅਦਮ ਕਰਾਰ ਦੇ ਦਿੱਤਾ, ਫਿਰ ਉੱਥੇ ਪੁਲਿਸ ਘੱਲ ਦਿੱਤੀ, ਫਿਰ ਉੱਥੇ ਫਾਇਰਿੰਗ ਕੀਤੀ। ਉੱਥੇ 3 ਬੰਦੇ ਜਿਹੜੇ ਨੇ ਉਹ ਵਿਚਾਰੇ ਜਾਂ ਬਹਾਕ ਹੋ ਗਏ, ਉੱਥੇ ਕਈ ਜ਼ਖਮੀ ਹੋ ਗਏ। ਇਹ ਸਾਰੀ ਖੂਨਰੇਜ਼ੀ ਤੋਂ ਬਾਅਦ, ਉਸ ਤੋਂ ਬਾਅਦ 100 ਛਿੱਤਰ ਵੀ ਅਤੇ 100 ਪਿਆਜ਼ ਵੀ। ਹੁਣ ਜਨਾਬ ਅਲੀ ਅਮੀਨ ਦੀ ਗੱਲ ਮੰਨ ਲਈ ਅਤੇ ਸਾਰਾ ਜਨਾਬ ਫੈਡਰਲ ਗਵਰਨਮੈਂਟ, ਮੋਹਸਨ ਨਕਵੀ ਸਾਹਿਬ ਵੀ ਅੱਪੜ ਗਏ ਅਤੇ ਗਵਰਨਰ ਕੁੰਡੀ ਵੀ ਅੱਪੜ ਗਿਆ, ਅਤੇ ਉਹਨਾਂ ਨੇ ਮਨਜ਼ੂਰ ਪਸ਼ਤੀਨ ਸਾਹਿਬ ਵੀ ਆ ਗਏ ਅਤੇ ਬਹਿ ਕੇ ਜਿਰਗੇ। ਅਤੇ ਗੱਲ ਉਹੀ ਮੁੱਕੀ ਜਿਹੜੀ ਅਲੀ ਅਮੀਨ ਗੰਡਾਪੁਰ ਪਹਿਲੇ ਦਿਨ ਤੋਂ ਆਖਣ ਡਿਆ ਸੀ ਕਿ ਬਹਿ ਕੇ ਗੱਲ ਕਰੋ ਔਰ ਅਮਨੋ ਅਮਾਨ ਨਾਲ ਜਿਰਗਾ ਕਰ ਲਓ। ਹੁਣ ਜੀ ਉਹ ਜਿਰਗਾ ਉੱਥੇ ਹੀ ਹੋਏਗਾ, ਉਸੇ ਮਕਾਮ 'ਤੇ ਹੋਏਗਾ, ਉਹਨਾਂ ਤਾਰੀਖਾਂ 'ਤੇ ਹੋਏਗਾ। ਅਤੇ ਰਿਆਸਤ ਜਿਹੜੀ ਆਂਦੀ ਹੈ ਜੀ ਅਸੀਂ ਪਤਾ ਨਹੀਂ ਕੀ ਕਰ ਦੇਣਾ, ਲਾਲ ਲਕੀਰਾਂ ਲਾਤੀਆਂ ਨੇ ਅਤੇ ਇਹ ਕਰ ਦੇਣਾ, ਉਹ ਜਨਾਬ ਜਿਹਨਾਂ ਕਲਅਦਮ ਕੀਤੀ ਸੀ ਉਹ ਉਹਨਾਂ ਹਟਾ ਦਿੱਤੀ। ਮਤਲਬ ਇੱਕ ਸ਼ੋਸ਼ਾ ਖੜਾ ਕਰਨਾ ਸੀ। ਇੱਥੇ ਤੁਸੀਂ ਚੇਤੇ ਰੱਖਣਾ ਕਿ ਉਹ ਹੀ ਰਿਆਸਤ ਹੈ ਜਿਹਨੇ ਇਸੇ PTM ਦਾ ਜਲਸਾ ਇਸਲਾਮਾਬਾਦ ਦੇ ਵਿੱਚ, ਇਸਲਾਮਾਬਾਦ ਦੇ ਦਿਲ 'ਚ ਕਰਵਾਇਆ ਸੀ ਔਰ ਸਹੂਲਤਕਾਰੀ ਕੀਤੀ ਸੀ ਮੁਕੰਮਲ, ਕਿਉਂਕਿ ਉਸ ਵੇਲੇ ਉਹਨਾਂ ਦਾ ਦਿਲ ਇਹ ਸੀ ਕਿ PTM ਪਾਪੂਲਰ ਹੋਵੇ KP ਦੇ ਵਿੱਚ। ਇਹ ਅਗਸਤ 2000, ਇਹ ਜਿਹੜੀ ਮੈਂ ਗੱਲ ਤੁਹਾਨੂੰ ਦੱਸਣ ਡਿਆ, ਇਹ ਅਗਸਤ 2023 ਦੀ ਹੈ। ਅਗਸਤ 2023 ਦੇ ਵਿੱਚ ਉਹਨਾਂ ਦਾ ਜਲਸਾ ਜਲੂਸ ਔਰ ਤਕਰੀਰਾਂ ਉਹਨਾਂ ਦੇ ਕੋਲੋਂ ਕਰਾਈਆਂ ਸੀ ਤਾਂ ਕਿ ਜ਼ਰਾ ਥੋੜ੍ਹੀ ਜਿਹੀ KP ਦੇ ਵਿੱਚ ਉਹ ਜ਼ਰਾ ਐਂਟੀ ਇਸਟੈਬਲਿਸ਼ਮੈਂਟ ਪਾਰਟੀ ਬਣ ਕੇ ਸਾਹਮਣੇ ਆਉਣ, ਵੋਟ ਉਹਨਾਂ ਨੂੰ ਪੈਣ ਔਰ ਇਮਰਾਨ ਖਾਨ ਨੂੰ ਲੋਕ ਐਲੀਨੇਟ ਕਰ ਦੇਣ ਔਰ ਸਾਡਾ ਕੰਮ ਸਿੱਧਾ ਹੋ ਜਾਏ। ਮੈਂ ਤੁਹਾਨੂੰ ਆਖਿਆ ਨਾ ਵੀ ਇੱਥੇ ਮੁਲਕੀ ਸਲਾਮਤੀ ਵੀ ਵਿਕਦੀ ਹੈ, ਇੱਥੇ ਮਜ਼ਹਬ ਵੀ, ਹਰ ਸ਼ੈ ਵੇਚ ਦਿੰਦੇ ਨੇ ਆਪਣੇ ਸਿਆਸੀ ਮਕਾਸਦ ਵਾਸਤੇ। ਉਹੀ ਕੰਮ ਜਿਹੜਾ ਉੱਥੇ ਕੀਤਾ ਜਾ ਰਿਹਾ। ਅੱਛਾ, ਹੁਣ ਇੱਕ ਪਾਸੇ ਤੁਸੀਂ ਵੇਖੋ ਵੀ ਉੱਥੇ ਬੰਦੇ ਵੀ ਮਾਰ ਲਏ, ਸਭ ਕੁਝ ਕਰ ਲਿਆ, ਕਲਅਦਮ ਕਰਾਰ ਦੇ ਦਿੱਤੀ, ਉਸ ਤੋਂ ਬਾਅਦ ਹੁਣ ਫਿਰ ਰਲ ਕੇ ਬਹਿ ਗਏ ਨੇ, ਹੁਣ ਫਿਰ ਜਿਰਗਾ ਉੱਥੇ ਹੀ ਹੋਣਾ। ਪਰ ਦੂਜੇ ਪਾਸੇ ਨਵਾਂ ਰੌਲਾ ਪੈ ਗਿਆ ਜੀ। ਇਹ ਖਬਰ ਮੈਂ ਦੇਣ ਵਾਸਤੇ ਤੁਹਾਨੂੰ ਸਾਰੀ ਤਮਹੀਦ ਦੱਸੀ ਹੈ। ਇਹ ਖਬਰ ਤੁਹਾਨੂੰ ਪੀਰਮਲ ਤੋਂ ਦਿੰਦੇ ਜੀ। ਪੀਰਮਲ 'ਚ ਨਵਾਂ ਰੌਲਾ ਪੈ ਗਿਆ। ਉੱਥੇ ਜਨਾਬ ਇੱਕ ਮਹਿੰਦੀ ਦਾ ਫੰਕਸ਼ਨ ਸੀ ਅਤੇ ਉੱਥੇ ਗਾਉਣ ਚੱਲ ਗਿਆ। ਇਹ ਮੈਂ ਸੁਣਿਆ ਨਹੀਂ ਕਦੇ, ਲੇਕਿਨ ਪੜ੍ਹਿਆ, ਹੁਣ ਇਹ ਖਬਰ ਹੈ ਅਤੇ ਮੈਂ ਤੁਹਾਡੇ ਸਾਹਮਣੇ ਰੱਖਣੀ ਸੀ। ਉੱਥੇ ਗਾਉਣ ਚੱਲ ਗਿਆ ਕਿ ਜੱਫੀ ਪਾ ਲੈ ਘੁੱਟ ਕੇ ਗੁਜਰਾਵੇ। ਹੁਣ ਇਹ ਮੈਨੂੰ ਨਹੀਂ ਪਤਾ ਕਿੰਨੇ ਗਾਉਣ ਗਾਇਆ, ਪਰ ਮੁੰਡੇ ਨੂੰ ਆਖਾਂਗੇ ਜੇ ਤੁਹਾਨੂੰ ਸੁਣਾ ਸਕੇ ਥੋੜ੍ਹਾ ਜਿਹਾ ਤਾਂ ਸੁਣਾ ਦੇ। ਉਹਦੇ ਵਿੱਚ ਕੋਈ ਗਾਣਾ ਸੀ ਵੀ ਜੱਫੀ ਘੁੱਟ ਕੇ ਪਾ ਲੈ ਗੁਜਰਾਵੇ। ਉਹ ਕਿਸੇ ਨੇ ਉੱਤੇ ਰਿਪੋਰਟ ਕਰ ਦਿੱਤੀ, ਪੁਲਿਸ ਪੈ ਗਈ ਉੱਥੇ। ਮੈਨੂੰ ਨਹੀਂ ਹੁਣ ਪਤਾ ਪੀਰਮਲ ਥਾਣੇ ਦੀ ਪਈ ਜਾਂ ਰਜਾਣੇ ਥਾਣੇ ਦੀ ਪਈ, ਬਹਰਹਾਲ ਪੁਲਿਸ ਪਈ ਅਤੇ ਉਹਨਾਂ ਬੰਦੇ ਚੁੱਕ ਲਏ ਜਨਾਬ ਸਾਰੇ ਮਹਿੰਦੀ ਵਾਲੇ। ਹੁਣ ਇਹ ਮੈਨੂੰ ਸਮਝ ਨਹੀਂ ਵੀ ਜੇ ਉਹ ਗਾਣਾ ਗਾਉਣ ਡਈ ਹੈ ਵੀ ਗੁੱਜਰਾਂ ਦੇ ਘਰ ਜੇ ਮਹਿੰਦੀ ਹੈ, ਮੈਨੂੰ ਨਹੀਂ ਪਤਾ ਹੁਣ ਗੁੱਜਰਾਂ ਦੇ ਘਰ ਹੈ ਜੀ ਕਿਤੇ ਹੋਰ ਹੈ। ਬਹਰਹਾਲ ਇਹ ਗੁੱਜਰ ਨੂੰ ਘੁੱਟ ਕੇ ਜੱਫੀ ਪਾਉਣ ਦਾ ਗੁਲੂਕਾਰਾ ਗਾਣਾ ਗਾਉਣ ਦੀ ਕਹਿਣ ਡਈ, ਅਤੇ ਇਹਦੇ 'ਚ ਮੈਨੂੰ ਦੱਸੋ ਵੀ ਤੁਹਾਨੂੰ ਰੌਲਾ ਕੀ ਹੈ ਬਈ। ਆਂਦੇ ਨੇ ਜੀ ਇਹ ਫੋਸ਼ ਗਾਣਾ। ਹੁਣ ਇਹਦੇ 'ਚ ਮੇਰੀ ਹੋ ਸਕਦਾ ਹੋਵੇ, ਪਰ ਮੇਰਾ ਮਤਲਬ ਹੈ ਕਿ ਪੰਜਾਬੀ ਗਾਉਣ ਇਹੋ ਜਿਹੇ ਹੀ ਨੇ। ਹੁਣ ਪੰਜਾਬੀ ਗਾਉਣਾਂ ਦੇ ਵਿੱਚ ਮੈਨੂੰ ਕੋਈ ਸਮਝ ਨਹੀਂ ਵੀ ਉਹਦੇ 'ਚ ਅਗਰ ਉਹ ਕਹਿਣ ਡਈ ਹੈ ਵੀ ਗੁਜਰਾ ਜੱਫੀ ਘੁੱਟ ਕੇ ਪਾ ਲੈ, ਅਤੇ ਇਹਦੇ ਵਿੱਚ ਮੇਰੀ ਕੋਈ ਸਮਝ ਨਹੀਂ। ਇਹ ਗਾਣਾ ਅੰਗਰੇਜ਼ੀ 'ਚ ਹੁੰਦਾ ਅਤੇ ਮੇਰਾ ਖਿਆਲ ਕਿਸੇ ਨੂੰ ਪਤਾ ਹੀ ਨਹੀਂ ਸੀ ਲੱਗਣਾ ਵੀ ਇੱਕ ਤਾਂ ਇਹ ਬੜਾ ਸਾਡਾ ਰੌਲਾ ਹੈ। ਉਹੀ ਗੱਲ ਪੰਜਾਬੀ 'ਚ ਆਖੋ ਬੜੀ ਭੈੜੀ ਲੱਗਦੀ ਹੈ, ਉਰਦੂ 'ਚ ਆਖੋ ਥੋੜ੍ਹੀ ਜਿਹੀ ਉਹ ਠੀਕ ਲੱਗਦੀ ਹੈ, ਅੰਗਰੇਜ਼ੀ 'ਚ ਆਖੋ ਤਾਂ ਬਿਲਕੁਲ ਹੀ ਜ਼ਬਰਦਸਤ ਲੱਗਦੀ ਹੈ। ਅਤੇ ਮੈਂ ਕੀ ਆਖਾਂ ਇਸ ਗੱਲ ਦੇ ਉੱਤੇ। ਸਾਨੂੰ ਆਪਣੀਆਂ ਜ਼ੁਬਾਨਾਂ ਤੋਂ ਇੰਨਾ ਜ਼ਿਆਦਾ ਮਸਲਾ ਹੈ। ਅਤੇ ਆ ਗਲੇ ਲੱਗ ਜਾ, ਮਤਲਬ ਇਹੋ ਜਿਹੀਆਂ ਫਿਲਮਾਂ ਵੀ ਨੇ, ਗਾਣੇ ਵੀ ਨੇ। ਅਤੇ ਉਹ ਮਤਲਬ ਹੁਣ ਮੈਂ ਕੀ ਇੱਥੇ ਗਾਣੇ 'ਤੇ ਨਹੀਂ ਲਿਖ ਸਕਦਾ ਨਾ ਕਿ ਬਾਹੋਂ ਮੇਂ ਭਰ ਲਓ, ਬਾਹੋਂ ਮੇਂ ਲੈ ਲਓ, ਇਹੋ ਜਿਹੇ ਗਾਣੇ ਚੱਲਦੇ ਰਹਿਣ ਠੀਕ ਹੈ। ਪਰ ਜੇ ਪੰਜਾਬੀ 'ਚੋਂ ਆਖੇ ਵੀ ਜੱਫੀ ਘੁੱਟ ਕੇ ਪਾ ਲੈ, ਅਤੇ ਇਹ ਜਨਾਬ ਬੜਾ ਗੰਦਾ ਗਾਣਾ ਹੋ ਗਿਆ, ਸਮਝ ਤੋਂ ਬਾਹਰ। ਬਹਰਹਾਲ ਕਿਉਂਕਿ ਇਸ ਰਿਆਸਤ ਦੇ ਵਿੱਚ ਗੁੱਜਰ ਨੂੰ ਜੱਫੀ ਪਾਉਣਾ ਜਿਹੜਾ ਵੱਡਾ ਰੌਲਾ ਹੈ। ਹਾਂਜੀ, ਗੁੱਜਰ ਨੂੰ ਜੱਫੀ ਪਾਉਣਾ ਵੱਡਾ ਰੌਲਾ ਹੈ। ਟੈਰਰਿਜ਼ਮ ਕਰਨਾ ਉੱਥੇ ਕਰਾਚੀ ਦੇ ਵਿੱਚ ਜਿਹੜਾ
ਉਹ ਏਅਰਪੋਰਟ ਦੇ ਸਾਹਮਣੇ ਜਿਹੜਾ ਬੰਬ ਧਮਾਕਾ ਕਰਕੇ ਚੀਨੀਆਂ ਨੂੰ ਮਾਰ ਦੇਣਾ, ਜਾਂ ਗਾਰਡੀਅਨ ਦੀ ਸਟੋਰੀ ਹੋਣਾ ਕਿ ਜਨਾਬ 20 ਬੰਦੇ ਹਿੰਦੁਸਤਾਨ ਨੇ ਵੜ ਕੇ ਇੱਥੇ ਮਾਰ ਦਿੱਤੇ ਨੇ, ਉਹ ਜ਼ਰਾ ਛੋਟੇ ਮਸਲੇ ਨੇ। ਗੁੱਜਰ ਨੂੰ ਘੁੱਟ ਕੇ ਕਿਸੇ ਜੱਫੀ ਪਾ ਲਈ, ਉਹ ਬੜਾ ਮਸਲਾ। ਗੁਜਰੋ ਬਾਜੋ ਬਈ, ਤੁਹਾਡੇ ਪਿੱਛੇ ਚੜ੍ਹ ਆਏ ਨੇ ਗੁਜਰੋ, ਇਹ ਹੁਣ ਤੁਸੀਂ ਬਾਜੋ, ਮੇਰਾ ਖਿਆਲ ਹੈ। ਤਾਂ ਕੁਝ ਖੁਦਾ ਦਾ ਖੌਫ ਕਰੋ, ਕੁਝ ਹਯਾ ਨੂੰ ਹੱਥ ਮਾਰੋ। ਹਾਲਾਂ ਇਸ ਵੇਲੇ ਜਿਹੜੇ ਚੀਫ ਸੈਕਟਰੀ ਸਾਹਿਬ ਨੇ ਪੰਜਾਬ ਦੇ ਗੁੱਜਰ ਨੇ। ਮੇਰਾ ਮਤਲਬ ਹੈ ਕਿ ਗੁੱਜਰ ਸਾਹਿਬ ਤੁਸੀਂ ਕੁਝ ਸੋਚੋ ਵੀ ਐਡੇ ਭੈੜੇ ਦਿਨ ਤੁਸੀਂ ਗੁੱਜਰਾਂ 'ਚ ਲੈਂਦੇ ਨੇ ਵੀ ਉਹ ਗਰੀਬ ਹੁਣ ਗਾਣਾ ਵੀ ਨਹੀਂ ਸੁਣ ਸਕਦੇ। ਅੱਛਾ ਜੀ, ਅੱਗੇ ਤੁਰਨੇ ਜੀ। ਇਮਰਾਨ ਖਾਨ ਦੇ ਸਾਰੇ ਕੁਨਬੇ ਨੂੰ ਹੀ ਗ੍ਰਿਫਤਾਰ ਕਰ ਲਿਆ, ਇਹ ਸਲਮਾਨ ਸਫਦਰ ਸਾਹਿਬ ਨੇ ਆਖਿਆ। ਬਿਲਕੁਲ ਇਹਦੇ 'ਚ ਕੋਈ ਸ਼ੱਕ ਨਹੀਂ, ਭਣੇਵਾਂ ਉਹਨਾਂ ਦਾ ਪਹਿਲਾਂ ਹੀ ਗ੍ਰਿਫਤਾਰ ਸੀ ਔਰ ਉਹ ਮਿਲਟਰੀ ਕੋਰਟ ਕੋ ਭੁਗਤ ਰਿਹਾ, ਤੁਹਾਨੂੰ ਸਾਰਿਆਂ ਨੂੰ ਪਤਾ, ਔਰ ਬੜੀ ਦਲੇਰੀ ਦੇ ਨਾਲ ਭੁਗਤ ਰਿਹਾ। ਇਮਰਾਨ ਖਾਨ ਸਾਹਿਬ ਆਪ ਕਿਹੜੀ ਦਲੇਰੀ ਕਰ ਰਹੇ ਨੇ ਉਹ ਮੈਨੂੰ ਦੱਸਣ ਦੀ ਲੋੜ ਹੀ ਨਹੀਂ। ਉਹਨਾਂ ਦੀ ਬੇਗਮ ਬੁਸ਼ਰਾ ਬੀਬੀ ਨੇ ਦਲੇਰੀ ਦੇ ਜਿਹੜੇ ਝੰਡੇ ਕੱਢੇ ਨੇ ਉਹ ਵੀ ਮੈਨੂੰ ਦੱਸਣ ਦੀ ਲੋੜ ਨਹੀਂ। ਅਤੇ ਹੁਣ ਉਹਨਾਂ ਦੀਆਂ ਭੈਣਾਂ, ਤੁਹਾਨੂੰ ਪਤਾ ਹੈ ਕਿ ਦੋਵੇਂ ਭੈਣਾਂ ਉਹਨਾਂ ਦੀਆਂ, ਅਲੀਮਾ ਖਾਨਮ ਸਾਹਿਬਾ ਔਰ ਉਜ਼ਮਾ ਖਾਨਮ ਸਾਹਿਬਾ, ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ। ਅਤੇ ਹੁਣ ਉਹ ਨੌਰੀਨ ਬਾਜੀ ਰਹਿ ਗਈ ਇੱਕ, ਉਹਨੂੰ ਵੀ ਮੇਰਾ ਖਿਆਲ ਕਰ ਲੈਣਗੇ ਦੋਵਾਂ ਚੌਂ, ਜੋ ਮੈਨੂੰ ਹਾਲਾਤ ਨਜ਼ਰ ਆਉਂਦੇ ਨੇ, ਕਿਉਂਕਿ ਬੇਸ਼ਰਮੀ ਦਾ ਤਾਂ ਕੋਈ ਲੈਵਲ ਹੀ ਨਹੀਂ ਹੈਗਾ। ਅਤੇ ਇਸ ਵਾਸਤੇ ਪੂਰੇ ਕੁਨਬੇ ਨੂੰ, ਲੇਕਿਨ ਇਹ ਵੇਖ ਲਓ ਵੀ ਉਹ ਮਰਦੇ ਮੋਮਨ ਜਿਹੜਾ ਉਹ ਡਟ ਕੇ ਮੁਕਾਬਲਾ ਕਰ ਰਿਹਾ, ਅਤੇ ਉਹ ਸਾਰੇ ਹੀ ਬੇਸ਼ਰਮ ਜਿਹੜੇ ਆਂਦੇ ਸਨ ਉਸ ਵੇਲੇ ਜਿਸ ਮਰੀਅਮ ਬੀਬੀ ਨੂੰ ਗ੍ਰਿਫਤਾਰ ਕੀਤਾ, ਅਤੇ ਇਹ ਭੁੱਟੋ ਸਾਹਿਬ ਦਾ ਨਵਾਸਾ ਗਲ ਪਾੜਾ ਉਸ ਵੇਲੇ ਆਂਦਾ ਸੀ ਵੀ ਔਰਤਾਂ ਨੂੰ ਗ੍ਰਿਫਤਾਰ ਕਰ ਲਿਆ, ਕਿੱਡੀ ਬੇਸ਼ਰਮੀ। ਅਤੇ ਹੁਣ ਪੂਰੀ ਠੰਡੀ ਬੇਸ਼ਰਮੀ ਦੇ ਨਾਲ ਠੰਡੇ ਮੁਤਮਈਨ ਹੋ ਕੇ ਸਾਰੇ ਦੇ ਸਾਰੇ ਮੀਟਿੰਗਸ ਕਰ ਰਹੇ ਨੇ, ਅਤੇ ਸਾਰਾ ਕੁਝ ਇਹਨਾਂ ਨੂੰ ਕੁਝ ਖਿਆਲ ਵੀ ਨਹੀਂ ਅਤੇ ਹਯਾ ਵੀ ਨਹੀਂ ਕਿ ਹੁਣ ਔਰਤਾਂ ਦੇ ਉੱਤੇ ਅਸੀਂ ਬੋਲਣਾ। ਅੱਛਾ ਜੀ, ਅੱਗੋਂ ਬਾਜੀ ਨੇ ਆਖਿਆ, ਬਾਜੀ ਵੀ ਤੁਹਾਨੂੰ ਪਤਾ ਐਂਟਰੀ ਜ਼ਰੂਰ ਪਾਉਂਦੀ ਹੈ। ਬਾਜੀ ਨੇ ਜਿਵੇਂ ਪੰਜਾਬ ਪੁਲਿਸ ਨੇ ਉੱਥੇ ਐਂਟਰੀ ਪਾਈ ਹੈ ਨਾ ਵੀ ਗੁਜਰਾ ਜੱਫੀ ਘੁੱਟ ਕੇ ਪਾ ਲਾ, ਉੱਥੇ ਉਹਨਾਂ ਐਂਟਰੀ ਪਾਤੀ ਕਿ ਬੜਾ ਵੱਡਾ ਜ਼ੁਲਮ ਹੋਇਆ, ਇੱਥੇ ਅਸੀਂ ਗੁੱਜਰ ਵੀ ਚੁੱਕ ਲੈਣਾ ਅਤੇ ਜੱਫੀ ਪਾਉਣ ਵਾਲੀ ਵੀ ਚੁੱਕ ਲੈਣੀ ਹੈ। ਇਹ ਹਾਲਾਂਕਿ ਉੱਥੇ ਸਹੀ ਮੈਨੇ ਅੱਜ ਨਹੀਂ ਸੀ ਪੈ ਰਹੀ, ਖੁਦਾ ਦਾ ਨਾਂ ਜੇ, ਗਾਣਾ ਸੀ ਸਿਰਫ ਚੱਲਣ ਡਿਆ। ਅੱਛਾ, ਇਹ ਬਾਜੀ ਨੇ ਵੀ ਐਂਟਰੀ ਪਾਉਣੀ ਹੁੰਦੀ ਮੇਰੀ ਨੇ। ਬਾਜੀ ਨੇ ਆਖਿਆ ਵੀ ਜਿਹੜੇ ਡੈਥ ਸੈੱਲ 'ਚ ਮੈਨੂੰ ਰੱਖਿਆ ਸੀ ਉੱਥੋਂ ਨਾ ਆਸਮਾਨ ਨਜ਼ਰ ਆਉਂਦਾ ਸੀ ਅਤੇ ਨਾ ਸਬਜ਼ਾ ਨਜ਼ਰ ਆਉਂਦਾ ਸੀ। ਭੱਲੇ ਬਾਜੀ, ਭੱਲੇ ਬਾਜੀ ਦਾ ਦਿਲ ਇਹੀ ਸੀ ਕਿਸੇ, ਮੇਰਾ ਮਤਲਬ ਹੈ ਕਿ ਬੀਚ ਵਿਊ ਦਾ ਕਮਰਾ ਹੋਣਾ ਚਾਹੀਦਾ ਸੀ ਬਾਜੀ ਦਾ। ਬਹਰਹਾਲ ਬਾਜੀ ਜੀ, ਤੁਸੀਂ ਕਿਸੇ ਐਸੀ ਹਵਾਲਾਤ 'ਚ ਨਹੀਂ ਰਹੇ, ਤੁਸੀਂ ਰੈਸਟ ਹਾਊਸ 'ਚ ਰਹੇ ਹੋ, ਜਿੱਥੇ ਰਹੇ ਹੋ ਸਾਰਿਆਂ ਨੂੰ ਪਤਾ ਹੈ। ਅਤੇ ਉੱਥੇ ਬੜੇ VIP ਅਤੇ ਬਿਹਤਰੀਨ ਇੰਤਜ਼ਾਮਾਤ ਸਨ। ਐਵੇਂ ਝੂਠ ਨਾ ਕੂੜ ਨਾ ਮੰਡਿਆ ਕਰੋ। ਕਦੇ ਆਉਂਦੇ ਹੋ ਜੇਲ੍ਹ 'ਚ ਮੈਨੂੰ ਇਸਤਰੀ ਕਰਨ ਲਈ ਕੱਪੜੇ ਨਹੀਂ ਸੀ ਲੱਭਦੇ, ਆਪਣਾ ਇਸਤਰੀ ਨਹੀਂ ਸੀ ਲੱਭਦੀ ਕੱਪੜੇ ਇਸਤਰੀ ਕਰਨ ਵਾਸਤੇ, ਅਤੇ ਕਦੀ ਕੋਈ ਚੀਜ਼ ਅਤੇ ਕਦੀ ਕੋਈ ਚੀਜ਼। ਅੱਛਾ ਜੀ, ਅੱਗੇ ਚੱਲਦੇ ਜੀ। ਸਾਊਦੀ ਅਰਬ ਨੇ, ਸਾਡੇ ਵਾਲੇ ਪਾਸੇ ਅਸੀਂ ਲਾਠੀ ਫੇਰਨ ਡਏ ਲੋਕਾਂ ਨੂੰ। ਸਾਊਦੀ ਅਰਬ ਵਾਲੇ ਜਿਹੜੇ, ਉਹਨਾਂ ਹੁਣ ਫੈਸਲਾ ਕੀਤਾ ਹੈ ਕਿ ਉਹਨਾਂ ਨੇ ਆਪਣੇ ਆਪ ਨੂੰ ਜ਼ਰਾ ਥੋੜ੍ਹਾ ਜਿਹਾ ਮਾਡਰਨ ਕਰਨਾ। ਅਸੀਂ ਫੈਸਲਾ ਕੀਤਾ ਵੀ ਅਸੀਂ ਐਵੇਂ ਝੂਠੇ ਇਲਜ਼ਾਮ ਲਾ ਕੇ ਲੋਕਾਂ ਨੂੰ ਤੋਹੀਨੇ ਮਜ਼ਹਬ ਦੇ ਅਤੇ ਠੋਕੀ ਆਉਣਾ, ਜਿਵੇਂ ਡਾਕਟਰ ਸ਼ਾਹ ਨਵਾਜ਼ ਨੂੰ ਉੱਥੇ ਸਿੰਧ ਦੇ ਵਿੱਚ ਠੋਕ ਕੱਢਿਆ। ਲੇਕਿਨ ਸਾਊਦੀ ਅਰਬ ਨੇ ਫੈਸਲਾ ਕੀਤਾ ਵੀ ਅਸੀਂ ਆਪਣੇ ਨਾਈਟ ਕਲੱਬ ਵੀ ਬਣਾਉਣੇ ਨੇ, ਅਸੀਂ ਆਪਣੇ ਕੌਨਸਰਟ ਵੀ ਕਰਨੇ ਨੇ, ਅਸੀਂ ਆਪਣਾ ਡਾਂਸ ਵੀ ਕਰਨਾ ਹੈ, ਔਰਤਾਂ ਮਰਦਾਂ ਨੂੰ ਇਕੱਠੇ ਅਸੀਂ ਹੁਣ ਸਾਰੇ ਕੰਮ ਕਰਾਉਣੇ ਨੇ, ਅਤੇ ਅਸੀਂ ਜਿਹੜਾ ਉਹ ਪਿਛਾਂ ਨੂੰ ਜਾ ਰਹੇ ਹਾਂ, ਉਹ ਗਾਂਹ ਨੂੰ ਜਾ ਰਹੇ ਹਾਂ। ਉਹਨਾਂ ਨੇ ਹੁਣ ਫੈਸਲਾ ਕੀਤਾ ਜੀ ਕਿ 9000 ਖਵਾਤੀਨ ਟੀਚਰਸ ਭਰਤੀ ਕਰਨੀਆਂ ਨੇ ਉਹਨਾਂ ਨੇ ਸਕੂਲਾਂ ਦੇ ਵਿੱਚ। ਕਿੰਨੀਆਂ ਜੀ? 9000। ਔਰ ਉਹ ਟੀਚਰਾਂ ਨੇ ਕਰਨਾ ਕੀ ਹੈ? ਮਿਊਜ਼ਿਕ ਸਿਖਾਉਣਾ। ਇਹ ਮਿਊਜ਼ਿਕ ਸਿਖਾਉਣ ਵਾਲੀਆਂ ਟੀਚਰਸ ਨੇ ਜਿਹੜੀਆਂ ਸਾਊਦੀ ਅਰਬ 'ਚ 9000। ਜੇ ਕੰਮ ਇੱਥੇ ਹੋਇਆ ਹੁੰਦਾ ਤੇ ਕੁਫਰ ਦੇ ਫਤਵੇ ਅਤੇ ਜਨਾਬ ਮਿਊਜ਼ਿਕ ਹਰਾਮ, ਮਿਊਜ਼ਿਕ ਵਜਾਉਣਾ ਹਰਾਮ, ਮਿਊਜ਼ਿਕ ਸੁਣਨਾ ਹਰਾਮ, ਤਬਾਹੀ ਕੱਢ ਦੇਣੀ ਸਾਡੇ ਮੌਲਵੀਆਂ ਨੇ, ਸੱਜਣਾ ਨੇ। ਲੇਕਿਨ ਕਿਉਂਕਿ ਹੁਣ ਉੱਥੇ ਹੋ ਰਿਹਾ, ਉੱਥੇ ਫਤਵਾ ਕੋਈ ਨਹੀਂ ਦੇਗਾ ਕਿਉਂਕਿ ਉੱਥੋਂ ਪੈਰ ਸੜਦੇ ਨੇ। ਤੁਹਾਨੂੰ ਪਤਾ ਫਿਰ ਮਾਲ ਮੁਕੱਦਮਾ, ਖਜੂਰਾਂ, ਪਤਾ ਨਹੀਂ ਕੀ ਕੁਛ ਉੱਥੋਂ ਹਰ ਸਾਲ ਟੰਨਾਂ ਦਾ ਆਉਂਦਾ ਹੈ। ਅਤੇ ਕਿਉਂਕਿ ਉਹ ਫਿਰ ਮੇਰਾ ਮਤਲਬ ਹੈ ਕਿ ਉੱਥੋਂ ਪਾਣੀ ਦਾ ਉਹਨਾਂ ਨੇ ਚੰਗਾ ਨਲਕਾ ਖੋਲ੍ਹਿਆ ਹੈ, ਅਤੇ ਉਹ ਫਿਰ ਸਾਡਿਆਂ ਨੇ ਢਿੱਡ 'ਤੇ ਹੱਥ ਤੁਹਾਨੂੰ ਪਤਾ ਰੱਜ ਕੇ ਢਿੱਡ 'ਤੇ ਹੱਥ ਵੀ ਫੇਰਨਾ ਹੁੰਦਾ, ਅਤੇ ਉਸ ਵਜ੍ਹਾ ਤੋਂ ਉੱਥੇ ਫਤਵੇ ਨਹੀਂ ਦਿੱਤੇ ਜਾ ਸਕਦੇ। ਇੱਥੇ ਕਿਸੇ ਨੇ ਕੀਤਾ ਹੁੰਦਾ ਅਤੇ ਕੱਢ ਫੱਟੀਆਂ ਉਹ ਖੇਡ ਦੇਣੀਆਂ ਸੀ। ਬਹਰਹਾਲ ਜੀ, ਇਹ 9000। ਅਤੇ ਹੁਣ ਪਾਕਿਸਤਾਨ ਦੇ ਵਿੱਚ ਇੱਕ ਘਰਾਨਾ ਵੈਸੇ ਹੈ, ਉਹ ਸੋਚ ਸਕਦੇ ਨੇ ਅਗਰ ਮਾੜਾ ਵਕਤ ਆ ਜਾਏ। ਤੁਹਾਨੂੰ ਪਤਾ ਸਾਰੇ ਸੁਰੀਲੇ ਨੇ, ਨਵਾਜ਼ ਸ਼ਰੀਫ ਸਾਹਿਬ ਵੀ ਗਾਉਂਦੇ ਅਤੇ ਸੁਣਦੇ ਰਹੇ ਨੇ, ਸ਼ਹਬਾਜ਼ ਸ਼ਰੀਫ ਸਾਹਿਬ ਤੇ ਆਪ ਹੀ ਬੜਾ ਸੋਹਣਾ ਗਾਉਂਦੇ ਨੇ। ਬਾਜੀ ਮਰੀਮ ਮੇਰੀ ਦੀ ਤਾਂ ਬਹੁਤ ਜ਼ਬਰਦਸਤ ਆਵਾਜ਼ ਹੈ, ਤੁਸੀਂ ਸੁਣੀ ਸੀ ਜਦੋਂ ਉਹਨਾਂ ਦੇ ਪੁੱਤਰ ਦਾ ਵਿਆਹ ਸੀ, ਅਤੇ ਉਹ ਖੈਰ ਚੱਲਣ ਨਹੀਂ ਦਿੱਤਾ ਬਾਜੀ ਨੇ ਵਿਆਹ ਉਹਦਾ ਪੁੱਤਰ ਦਾ, ਉਹ ਅਲੱਗ ਗੱਲ ਹੈ। ਕਪੱਤੀ ਸੱਸ ਹੈ, ਤੁਹਾਨੂੰ ਪਤਾ, ਉਹ ਕੰਮ ਤਾਂ ਮੇਰੀ ਬਾਜੀ ਨੇ ਕਰਨਾ ਹੀ ਸੀ। ਅਤੇ ਚਲੋ ਖੈਰ ਉਹ ਤਾਂ ਇੱਕ ਉਹਨਾਂ ਦਾ ਪਰਸਨਲ ਮਾਮਲਾ ਹੈ, ਲੇਕਿਨ ਕਹਿਣ ਦਾ ਮਤਲਬ ਹੈ ਕਿ ਬਾਜੀ ਨੂੰ ਵੀ ਉੱਥੇ ਨੌਕਰੀ ਲੱਭ ਸਕਦੀ ਹੈ। ਅਤੇ ਚਲੋ ਜ਼ਰਾ ਇਹ ਇੱਕ ਅਗਲਾ ਮਸਲਾ ਹੈ। ਅੱਛਾ ਜੀ, ਕਾਮਰਾਨ ਖਾਨ ਸਾਹਿਬ ਵੀ ਚੁੱਕਣ ਵਾਲੀ ਅਖੀਰ ਹੀ ਕਰ ਦਿੰਦੇ ਨੇ ਬੰਦੇ ਨੂੰ ਐਵੇਂ। ਲੰਬੜਦਾਰ ਸਾਹਿਬ ਇਹਨਾਂ ਨੂੰ ਸਮਝਾਓ, ਇਹ ਫੇਰ ਜਿਹੜੇ ਨਾ, ਮੈਂ ਦੁਬਾਰਾ ਲੰਬੜਦਾਰ ਸਾਹਿਬ ਨੂੰ ਇਹ ਕਹਾਂਗਾ ਕਿ ਇਹਨਾਂ ਬੰਦਿਆਂ ਨੂੰ ਸਮਝਾਓ, ਇਹ ਫੇਰ ਦੰਦ ਬੜਾ ਕੱਢਦੇ ਨੇ, ਹਰ ਸ਼ਹਿਰ ਨੂੰ ਪਤਾ ਨਹੀਂ ਕਿਹੜੇ ਪਾਸੇ ਲੈ ਜਾਂਦੇ ਹੋ। ਮੈਂ ਆਖਿਆ ਵੀ ਕਾਮਰਾਨ ਖਾਨ ਸਾਹਿਬ ਜਿਹੜੇ ਬੜੇ ਵੱਡੇ ਸਾਫੀ ਨੇ, ਦੋਸਤ ਨੇ, ਮੁਹਤਰਮ ਨੇ ਸਾਡੇ, ਉਹ ਵੀ ਬੰਦੇ ਨੂੰ ਚੁੱਕਣ ਵਾਲੀ ਅਖੀਰ ਹੀ ਕਰ ਦਿੰਦੇ ਨੇ। ਉਹਨਾਂ ਨੇ ਆਖਿਆ ਕਿ ਹਫਤਾ ਸ਼ਾਮ ਤੋਂ ਲੈ ਕੇ ਅਤੇ ਇਤਵਾਰ ਦੀ ਦੁਪਹਿਰ ਤੱਕ, ਹਫਤੇ ਦੀ ਸ਼ਾਮ ਤੋਂ ਇਤਵਾਰ ਦੀ ਦੁਪਹਿਰ ਤੱਕ, ਇਹ ਉਹਨਾਂ ਨੇ ਕਿਹਾ ਜਿਹੜਾ 20 ਘੰਟੇ ਦਾ ਵਕਤ ਹੈ ਨਾ, ਇਸ 20 ਘੰਟਿਆਂ ਦੇ ਵਿੱਚ ਆਰਮੀ ਚੀਫ ਜਨਰਲ ਆਸਿਮ ਮੁਨੀਰ ਸਾਹਿਬ ਜਿਹੜੇ ਨੇ ਨਾ, ਉਹ ਕਾਰੋਬਾਰੀ ਮਾਮਲਾਤ, ਇਕਤਸਾਦੀ ਮਾਮਲਾਤ ਦੇ ਮਾਹਿਰ ਹੋ ਗਏ। ਹੁਣ ਇਹ ਜਿਹੜਾ ਬਿਆਨ ਹੈ ਨਾ, ਇਹਨੇ ਤਰਥੱਲੀ ਔਰ ਕੜਤੱਲਾਂ ਮਚਾਤੀਆਂ ਨੇ ਜਨਾਬ। ਯੂਨੀਵਰਸਿਟੀ ਆਫ ਸ਼ਿਕਾਗੋ ਜਿਹੜੀ ਹੈ ਨਾ,
ਉਹਦਾ ਜਿਹੜਾ ਇਕਨੋਮਿਕਸ ਦਾ ਡਿਪਾਰਟਮੈਂਟ ਹੈ ਨਾ, ਉਹ ਪੂਰੀ ਦੁਨੀਆ 'ਚ ਮੰਨਿਆ ਪਰਮੰਨਿਆ। ਕਈ ਉੱਥੇ ਜਿਹੜੇ ਨਾ ਬੇਸ਼ਬਹਾ ਉਹਨਾਂ ਦੇ ਕੋਲ ਨੋਬੈਲ ਲੌਰੀਏਟ ਨੇ, ਜਿਹੜੇ ਨੋਬੈਲ ਪ੍ਰਾਈਜ਼ ਜਿੱਤ ਚੁੱਕੇ ਨੇ ਇਕਨੋਮਿਕਸ ਦੇ ਵਿੱਚ, ਮਤਲਬ ਕਿ ਭਾਰਾ ਇਕਨੋਮਿਕਸ ਡਿਪਾਰਟਮੈਂਟ ਹੈ। ਅਤੇ ਮੈਂ ਉਹਨਾਂ ਕੋਲੋਂ ਪੁੱਛਿਆ, ਉੱਥੇ ਇੱਕ ਮੇਰਾ ਸੱਜਣ ਪ੍ਰੋਫੈਸਰ ਹੈ, ਉਹਦੇ ਕੋਲੋਂ ਮੈਂ ਪੁੱਛਿਆ ਕਿ ਬਈ ਇਹ ਮੁਮਕਿਨ ਹੈ ਭਾਈ ਜੀ ਕਿ 20 ਘੰਟਿਆਂ 'ਚ ਬੰਦਾ ਮਾਹਿਰ ਬਣ ਜਾਏ, ਤੁਹਾਡੇ ਕੋਲ ਵੀ ਤੁਸੀਂ ਉਹਨੂੰ ਪੜ੍ਹਾਓ ਸਾਰੀ ਦੁਨੀਆ ਤੋਂ ਵੱਡੇ। ਉਹਨਾਂ ਕਹੇ ਨਹੀਂ, 20 ਘੰਟਿਆਂ 'ਚ ਬੰਦਾ ਇਕਤਸਾਦੀ ਮਾਹਿਰ ਨਹੀਂ ਬਣ ਸਕਦਾ, ਜਿਹਦਾ ਬੈਕਗਰਾਊਂਡ ਇਕਤਸਾਦੀਆਤ ਦਾ ਨਾ ਹੋਵੇ, ਬਹੁਤਾ ਚਿਰ ਲੱਗੇਗਾ। ਅਤੇ ਬਹਰਹਾਲ ਕਾਮਰਾਨ ਖਾਨ ਸਾਹਿਬ ਨੇ ਤਾਂ ਫਿਰ ਮੇਰਾ ਮਤਲਬ ਹੈ ਕਿ ਲੀਹਾਂ ਹੀ ਭੰਨ ਦਿੱਤੀਆਂ ਨੇ। ਕੋਈ ਖਾਸ ਹੀ ਟੈਕਨੀਕ ਔਰ ਟੈਕਨੋਲੋਜੀ ਕੱਢੀ ਹੈ ਜਿਹ 'ਚ ਬੰਦੇ ਨੂੰ 20 ਘੰਟਿਆਂ ਦੇ ਵਿੱਚ ਇਕਤਸਾਦੀ ਮਾਹਿਰ ਬਣਾ ਦਿੱਤਾ। ਅਤੇ ਸੋਚੋ ਜੇ ਕਾਮਰਾਨ ਭਾਈ ਦੇ ਕੋਲ ਕਿਤੇ ਹਫ਼ਤਾ ਰਹਿ ਜਾਂਦੇ ਅਤੇ ਫਿਰ ਕੀ ਬਣਨਾ ਸੀ ਕੰਮ ਨੂੰ। ਬਹਰਹਾਲ ਚੁੱਕ ਦਿੱਤਾ ਇਹਨਾਂ ਨੇ ਜਨਾਬ, ਪੂਰਾ ਹੀ ਫੜ ਕੇ ਬੰਦਿਆਂ ਨੂੰ ਪੂਰਾ ਹੀ ਚੁੱਕ ਦਿੰਦੇ ਨੇ ਤਾਂ ਨੂੰ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ, ਉਹ ਡਾਕਟਰ ਆਰਿਫ ਅਲਵੀ ਸਾਹਿਬ ਦਾ ਕਲੀਨਿਕ ਜਿਹੜਾ ਹਜੇ ਤੱਕ ਬੰਦ ਹੈ। ਉੱਥੇ ਤੁਹਾਨੂੰ ਪਤਾ ਹੈ ਵੀ ਦੰਦਾਂ ਦਾ ਇਲਾਜ ਹੁੰਦਾ, ਆਰਥੋਡੋਂਟਿਸਟ ਨੇ ਉਹ ਆਰਥੋਡੋਂਟਿਸਟ ਦਾ ਜਿਹੜਾ ਉਹ ਕਲੀਨਿਕ ਹੈ, ਬੜੇ ਮੇਰੇ ਖਿਆਲ 30 ਸਾਲਾਂ ਤੋਂ ਚੱਲਣ ਡਿਆ ਕਰਾਚੀ ਦੇ ਵਿੱਚ। ਅਤੇ ਉਹ ਮਰੀਜ਼ਾਂ ਦਾ ਜ਼ਾਹਿਰ ਹੈ ਸਾਰਾ ਡਾਟਾ ਹੈ ਉਹਦੇ ਵਿੱਚ, ਉਹਨਾਂ ਨੂੰ ਐਕਸੈਸ ਚਾਹੀਦੀ। ਅਗਰ ਕਿਸੇ ਹੋਰ ਵੀ ਉਹਨਾਂ ਨੇ ਜਾਣਾ ਹੈ ਕਲੀਨਿਕ 'ਤੇ ਉਹ ਉਹਨੂੰ ਉਹ ਡਾਟਾ ਤਾਂ ਚਾਹੀਦਾ ਆਪਣਾ, ਅਤੇ ਉਹਨਾਂ ਡਾਟਾ ਤੱਕ ਐਕਸੈਸ ਦੇਣ ਡਏ ਨੇ। ਕਲੀਨਿਕ ਬੰਦ ਕੀਤਾ। ਵਜ੍ਹਾ ਹੈ ਕਿ ਆਰਿਫ ਅਲਵੀ ਸਾਹਿਬ ਨੇ ਪਿਛਲੇ ਦਿਨਾਂ 'ਚ ਦੱਸਿਆ ਵੀ ਜਿਹੜੇ ਜਨਰਲ ਬਾਜਵਾ ਸਾਹਿਬ ਸਨ, ਉਹਨਾਂ ਦੇ ਮੋਬਾਈਲ ਦੇ ਵਿੱਚ ਗੰਦੀਆਂ ਵੀਡੀਓ ਹੁੰਦੀਆਂ ਸਨ, ਅਤੇ ਉਹ ਅਲਵੀ ਸਾਹਿਬ ਨੂੰ ਦੱਸਦੇ ਸਨ ਵੀ ਮੈਂ ਵਿਖਾਵਾਂ, ਇਹ ਮੇਰੇ ਕੋਲ ਫਲਾਣੇ ਦੀ ਹੈ। ਉਹ ਮਿੰਨਤਾਂ ਕਰਦੇ ਸਨ ਕਿ ਮੈਨੂੰ ਇਹ ਗੰਦੀਆਂ ਵੀਡੀਓ ਨਾ ਵਿਖਾਓ। ਫਿਰ ਉਹਨਾਂ ਨੇ ਉਹਨਾਂ ਨੂੰ ਇੱਕ ਜਿਹੜਾ ਉਹ ਵਾਕਿਆ ਸੁਣਾਇਆ ਹਜ਼ਰਤ ਉਮਰ ਰਜ਼ੀ ਅੱਲਾ ਅਨਹਾ ਦਾ, ਔਰ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਉਹਨਾਂ ਦੇ ਮੁਤਾਬਕ ਪ੍ਰਾਈਵੇਸੀ ਜਿਹੜੀ ਹੈ ਨਾ, ਉਹਦੀ ਬੜੀ ਇੰਪੋਰਟੈਂਸ ਹੈ, ਅਤੇ ਇਹ ਕੰਮ ਨਾ ਕਰੋ, ਲੋਕਾਂ ਦੀਆਂ ਵੀਡੀਓ ਨਾ ਰੱਖਿਆ ਕਰੋ। ਅਤੇ ਉਹ ਥੋੜ੍ਹੇ ਸ਼ਰਮਿੰਦਾ ਹੋ ਗਏ ਬਾਜਵਾ ਸਾਹਿਬ, ਲੇਕਿਨ ਹੋਏ ਕੋਈ 5 ਮਿੰਟਾਂ ਲਈ। ਉਹ ਫਿਰ ਸਦਰ ਸਾਹਿਬ ਨੇ ਦੱਸਿਆ ਵੀ ਥੋੜ੍ਹੇ ਚਿਰ ਬਾਅਦ ਉਹਨਾਂ ਆਖਿਆ ਵੀ ਇਸੇ ਵੀਡੀਓ, ਇਹ ਗੱਲ ਸੁਣਨ ਤੋਂ ਬਾਅਦ ਨਾ ਹਜ਼ਰਤ ਉਮਰ ਅਲੀ, ਉਹਨਾਂ ਥੋੜ੍ਹੀ ਦੇਰ ਤੋਂ ਬਾਅਦ ਆਖਿਆ ਵੀ ਇਹ ਵੇਖੋ ਮੇਰੇ ਕੋਲ ਜਨਰਲ ਫੈਜ਼ ਦੀ ਵੀ ਵੀਡੀਓ ਹੈਗੀ ਹੈ। ਮਤਲਬ ਉਹਨਾਂ ਆਖਿਆ ਵੀ ਮੈਂ ਪ੍ਰੂਫ ਹੈ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਅਤੇ ਉਹ ਜਨਾਬ ਅਜੇ ਤੱਕ ਬੰਦ ਹੈ ਮਾਮਲਾ ਜਿਹੜਾ ਸਾਰੇ ਦਾ ਸਾਰਾ। ਅੱਛਾ ਜੀ, ਅੱਗੋਂ ਜਿਹੜੇ ਜ਼ਾਕਿਰ ਨਾਇਕ ਸਾਹਿਬ ਨੇ, ਉਹ ਤੁਹਾਨੂੰ ਪਤਾ ਵੀ ਉਹਨਾਂ ਵੀ, ਮੈਂ ਤਾਂ ਕੋਈ ਨਹੀਂ ਕਰਨਾ ਤਬਸਰਾ ਕਿਉਂਕਿ ਤੁਹਾਡੇ 'ਚ ਬੜੇ ਆਸ਼ਿਕ ਨੇ ਉਹਨਾਂ ਦੇ, ਮਾਜ਼ਰਤ, ਤੁਹਾਡੇ 'ਚੋਂ ਬੜੇ ਸਾਰੇ ਲੋਕ ਉਹਨਾਂ ਨੂੰ ਬੜਾ ਪਿਆਰ ਕਰਦੇ ਨੇ ਔਰ ਮੈਂ ਸਮਝ ਸਕਦਾ। ਉਹਨਾਂ ਹੁਣ ਨਵਾਂ ਗੱਲ ਕੀਤੀ, ਉਹਨਾਂ ਕਿਹਾ ਵੀ ਖਾਤੂਨ ਦੀ ਜਿਹੜੀ ਲੀਡਰੀ ਹੈ ਨਾ ਔਰ ਉਹਦੀ ਹੁਕਮਰਾਨੀ ਜਿਹੜੀ ਉਹ ਜਾਇਜ਼ ਨਹੀਂ ਹੈ। ਇਸਲਾਮ ਦੇ ਵਿੱਚ ਖਾਤੂਨ ਦੀ ਜਿਹੜੀ ਖਾਤੂਨ ਲੀਡਰ ਨਹੀਂ ਹੋ ਸਕਦੀ, ਕਾਰੋਬਾਰ ਕਰ ਸਕਦੀ ਹੈ, ਲੀਡਰ ਨਹੀਂ ਹੋ ਸਕਦੀ। ਉਹਨਾਂ ਨੇ ਕਿਹਾ ਬਦਲਦੇ ਹੋਏ ਤਕਾਜ਼ਿਆਂ ਨਾਲ ਹੁਣ ਇਹਨਾਂ ਦਾ ਬਿਆਨ ਤੁਸੀਂ ਕਿਵੇਂ ਲੈਣਾ ਤੁਹਾਡੀ ਮਰਜ਼ੀ ਹੈ। ਮੈਂ ਕੋਈ ਤਬਸਰਾ ਕੀਤਾ ਤੁਸੀਂ ਲੱਠ ਚੁੱਕ ਲੈਣੀ ਮੇਰੇ ਮਗਰ, ਇਸ ਲਈ ਮੈਂ ਭਾਈ ਤਬਸਰਾ ਨਹੀਂ ਕਰਦਾ। ਮੈਂ ਸਿਰਫ ਤੁਹਾਨੂੰ ਦੱਸ ਦਿੱਤਾ ਵੀ ਉਹਨਾਂ ਨੇ ਇਹ ਗੱਲ ਕਹੀ ਹੈ। ਹਾਲਾਂ ਉਹਨਾਂ ਕਈ ਬਾਜੀ ਮਰੀਮ ਦੇ ਖਿਲਾਫ ਹੈ, ਮੈਨੂੰ ਸੂਟ ਕਰਦੀ ਹੈ। ਮੈਂ ਤਾਂ ਸਿਆਸੀ ਤੌਰ 'ਤੇ ਕਹਿ ਦਾਂਗੇ ਵਾਹ ਵਾਹ ਵਾਹ, ਲੇਕਿਨ ਮੈਨੂੰ ਲੱਗਦਾ ਵੀ ਇਹ ਗੱਲ ਮੁਨਾਸਬ ਨਹੀਂ ਹੈ। ਵਕਤ ਬਦਲ ਗਿਆ, ਇਹ ਜ਼ਮਾਨਾ ਬਦਲ ਗਿਆ, ਉਹਦੇ ਨਾਲ ਹਾਲਾਤ ਬਦਲ ਗਏ ਨੇ। ਅਤੇ ਇਜਤਿਹਾਦ ਦਾ ਜਿਹੜਾ ਲਫ਼ਜ਼ ਹੈ ਉਹ ਸਾਡੇ ਮਜ਼ਹਬ 'ਚ ਇਸੇ ਆਸਤੇ, ਬਹਰਹਾਲ ਮੈਂ ਕਿਉਂਕਿ ਮੈਂ ਤਾਂ ਮੌਲਵੀ ਨਹੀਂ ਨਾ ਮਜ਼ਹਬ ਨੂੰ ਸਮਝਦਾ, ਅਤੇ ਇਸ ਲਈ ਮੈਂ ਇਹਦੇ 'ਤੇ ਬਹੁਤੀ ਗੱਲ ਨਹੀਂ ਕਰਾਂਗਾ। ਫਿਰ ਕੋਈ ਤੋਹੀਨ ਸ਼ੋਹੀਨ ਦਾ ਮੇਰਾ ਮਤਲਬ ਮੇਰੇ 'ਤੇ ਲਾਠੀ ਨਾ ਵੜ ਜਾਏ। ਲੇਕਿਨ ਮੈਂ ਜ਼ਰਾ ਥੋੜ੍ਹਾ ਜਿਹਾ ਜ਼ਾਕਿਰ ਨਾਇਕ ਸਾਹਿਬ ਨੂੰ ਇਹੀ ਆਖਾਂਗਾ ਵੀ ਥੋੜ੍ਹੀ ਜਿਹੀ ਮਿਹਰਬਾਨੀ ਕਰੋ। ਮਤਲਬ ਕਿੱਥੋਂ ਤੁਰੇ ਜੇ, ਕਿੱਥੋਂ ਤੱਕ ਤੁਸੀਂ ਕੰਮ ਅਪਣਾਤਾ, PIA ਤੋਂ ਲੈ ਕੇ ਅਤੇ ਹਰ ਸ਼ਾਇਦ ਤੁਸੀਂ ਜਿਹੜੀ ਉਹ ਤਬਾਹੀ ਮਚਾਤੀ ਹੈ। ਥੋੜ੍ਹੀ ਮਿਹਰਬਾਨੀ ਕਰੋ। ਅੱਛਾ ਜੀ, ਅਗਲੀ ਤੁਹਾਡੇ ਸਾਹਮਣੇ ਜਿਹੜੀ ਆਖਰੀ ਖਬਰ ਰੱਖਣੀ ਹੈ, ਉਹ ਕਿਸੇ ਨੇ ਆਖਿਆ ਹੈ ਕਿ ਜੇ ਪਿਛਲੇ ਦਿਨੋਂ ਇੱਕ ਮੇਜਰ ਸਾਹਿਬ ਨੇ ਬਿਆਨ ਠੋਕਿਆ ਸੀ ਵੀ ਇਹ ਸੋਸ਼ਲ ਮੀਡੀਆ ਦੇ ਫਿਤਨੇ 'ਤੇ ਕਾਬੂ ਪਾ ਲਈਏ ਅਤੇ ਇਸਰਾਈਲ 'ਤੇ ਹਮਲਾ ਹੋ ਸਕਦਾ ਹੈ। ਅਤੇ ਉਹ ਬੰਦੇ ਨੇ ਆਖਿਆ ਵੀ ਇੱਕ ਤਰੀਕੇ ਨਾਲ ਇਸਰਾਈਲ 'ਤੇ ਹਮਲਾ ਕਰ ਸਕਦੇ ਨੇ, ਉੱਥੇ PTI ਦੇ ਝੰਡੇ ਲਵਾ ਦਿਓ। ਵੈਸੇ ਨਹੀਂ ਨਾ ਕਰਨਾ, ਵੈਸੇ ਨਹੀਂ ਕਰਨਾ। ਵੈਸੇ ਤਾਂ ਇੱਥੇ ਉਹਨਾਂ ਦੇ ਖਿਲਾਫ ਗੱਲ ਨਹੀਂ ਕਰਨ ਦਿੰਦੇ ਪਾਕਿਸਤਾਨ 'ਚ, ਉਹਨਾਂ ਆਖਿਆ ਵੈਸੇ ਨਹੀਂ ਕਰਨ ਦੇਣਾ, ਲੇਕਿਨ ਉੱਥੇ PTI ਦੇ ਝੰਡੇ ਲਵਾ ਦਿਓ, ਇਹ ਕਰ ਦੇਣਗੇ ਹਮਲਾ। ਅੱਛਾ ਜੀ, ਇਹਦੇ ਨਾਲ ਹੀ ਹੁਣ ਵੇਲਾ ਪੂਰਾ ਹੋ ਗਿਆ। ਮੈਨੂੰ ਇੱਥੋਂ ਇਜਾਜ਼ਤ ਦਿਓ ਅਤੇ ਰੱਬ ਰੱਖ।